ਤੇ ਰਾਜਗੀਰ ਇਹਦੇ ਨਾਲ ਹੀ ਜਿਹੜੀ ਆਪਣੀ ਇੰਗਲਿਸ਼ ਦਾ ਹਾਂਜੀ ਮਸਲਾ ਵੀ ਚੱਲ ਰਿਹਾ ਹੈਗਾ, ਉਹਦੇ ਤੇ ਵੀ ਆਪਾਂ ਇੰਗਲਿਸ਼ ਸਪੀਕਿੰਗ ਦਾ ਮਸਲਾ ਚੱਲ ਰਿਹਾ ਹੈਗਾ। ਉਹਦੇ ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਬਹੁਤ ਇਸ ਵੇਲੇ ਉੱਥੇ ਵੀ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਬਾਹਰਲੇ ਕੰਟਰੀਆਂ ਤੋਂ, ਖਾਸ ਕਰਕੇ ਇੰਡੀਆ ਤੋਂ। ਆਪਣੇ ਪੰਜਾਬੀ ਹੋਣ ਕਰਕੇ ਇੰਡੀਆ ਤੋਂ ਬੜੀਆਂ ਸਰਵਿਸਿਜ਼ ਚਾਲੂ ਹੋ ਗਈਆਂ ਇੰਗਲਿਸ਼ ਸਿਖਾਉਣ ਦੀਆਂ। ਅੱਛਾ ਜੀ, ਆਨਲਾਈਨ। ਹਾਂਜੀ, ਤੇ ਉਹਦੇ ਵਿੱਚ ਨਾ ਉਹ ਤੁਹਾਨੂੰ ਸਿਰਫ 5-7 ਸੈਂਟੈਂਸ ਰੱਟਾ ਲਵਾਉਂਦੇ ਆ। ਇਹ ਰੱਟੇ ਵਾਲਾ ਕੰਮ ਨਹੀਂ ਹੈਗਾ। ਇਹ ਜੇ ਅੱਛਾ ਤੁਸੀਂ ਰੱਟਾ ਲਾ ਕੇ 5-7 ਸੈਂਟੈਂਸ ਚੇਤੇ ਕਰ ਲਏ ਨਾ, ਤੇ ਜੇ ਹੁਣ ਉਹ ਉੱਥੇ ਗੱਲ ਇਹ ਹੋ ਜਾਣੀ ਆ ਵੀ ਸਕੇਲ ਤੇ ਵੀ ਤੁਸੀਂ ਮਾਈ ਫਰੈਂਡ ਦਾ ਚੇਤੇ ਕੀਤਾ ਐਸੇ, ਤੇ ਉੱਥੇ ਆ ਗਿਆ ਮਾਈ ਫਾਦਰ ਦਾ, ਤੇ ਮੁੜ ਕੇ ਫਿਰ ਫਰੈਂਡ ਦੇ ਥਾਂ ਤੇ ਫਾਦਰ ਚੇਪੀ ਜਾਣ ਵਾਲਾ ਕੰਮ ਨਹੀਂ ਹੋਣਾ। ਸੋ ਪਲੀਜ਼, ਜੇ ਤੁਸੀਂ ਇਹੋ ਜਿਹੀ ਕਿਸੇ ਸਰਵਿਸ ਜਿਹੜੀਆਂ ਇਸ ਵੇਲੇ ਬਹੁਤ ਅਪਰੋਚ ਕਰ ਰਹੇ ਆ, ਬਹੁਤ ਚੀਜ਼ਾਂ ਜਿਹੜੀਆਂ ਹੋ ਰਹੀਆਂ ਇਸ ਵੇਲੇ, ਕਈ ਐਪਸ ਵੀ ਹੈਗੀਆਂ, ਮੈਂ ਵੀ ਕਈ ਐਪਸ ਚੈੱਕ ਕੀਤੀਆਂ ਹੈਗੀਆਂ, ਉਹਨਾਂ ਦੇ ਵਿੱਚ ਸਪੈਸੀਫਿਕਲੀ ਕੁਐਸਚਨ ਦੱਸਦੇ ਆ ਕਿ ਆਹ ਕੁਐਸਚਨ ਤੁਹਾਨੂੰ ਲਾ ਐਨਫੋਰਸਮੈਂਟ ਪੁੱਛੂਗਾ, ਤੁਸੀਂ ਇਹਦਾ ਆਹ ਜਵਾਬ ਦੇਣਾ, ਤੁਸੀਂ ਉਹਨੂੰ ਰੱਟਾ ਲਾਈ ਜਾਂਦੇ ਆ। ਠੀਕ ਹੈ ਨਾ? ਉਹ ਰੱਟਾ ਆ, ਉਹ ਕੰਮ ਨਹੀਂ ਆਉਣਾ, ਕਿਉਂਕਿ ਲਾ ਐਨਫੋਰਸਮੈਂਟ ਨੇ ਇੱਕ ਵੀ ਚੀਜ਼ ਬਦਲਤੀ ਵਿੱਚ, ਤੇ ਤੁਸੀਂ ਉਹਦਾ ਕੀ ਜਵਾਬ ਦਿਓਗੇ? ਤੁਹਾਨੂੰ ਸਮਝ ਨਹੀਂ ਆ। ਗੱਲ ਤਾਂ ਅਸਲ ਹੈਗੀ ਆ, ਮਸਲਾ ਇਹ ਹੈਗਾ ਕਿ ਤੁਹਾਨੂੰ ਜੋ ਗੱਲਬਾਤ ਕੋਈ ਵੀ ਕਹਿੰਦਾ ਹੈਗਾ ਉਹ ਸਮਝ ਆਉਂਦੀ ਆ, ਤੁਸੀਂ ਆਪਣੀ ਸਿਚੁਏਸ਼ਨ ਸਮਝਾ ਸਕਦੇ ਅਗਲੇ ਨੂੰ। ਇਹ ਪ੍ਰੋਬਲਮ ਆ। ਪ੍ਰੋਬਲਮ ਇਹ ਨਹੀਂ ਕਿ ਗੁੱਡ ਮਾਰਨਿੰਗ ਸਰ ਉੱਥੇ ਸਮਝਾਇਆ ਜਾ ਰਿਹਾ ਜੀ, ਸਵੇਰ ਹੋਵੇ ਗੁੱਡ ਮਾਰਨਿੰਗ ਕਰਨੀ ਆ, ਦੁਪਹਿਰ ਹੋਵੇ ਗੁੱਡ ਆਫਟਰਨੂਨ ਕਰਨਾ ਆ, ਸ਼ਾਮ ਹੋਵੇ ਤੇ ਗੁੱਡ ਈਵਨਿੰਗ ਕਰਨੀ, ਗੁੱਡ ਨਾਈਟ ਕਦੀ ਨਹੀਂ ਕਰਨੀ। ਮਤਲਬ ਕਮਾਨ, ਇਹ ਚੀਜ਼ਾਂ ਜਿਹੜੀਆਂ ਆ, ਇਹ ਚੀਜ਼ਾਂ ਕਾਮਨ ਸੈਂਸ ਦੇ ਨਾਲ ਆ। ਪਲੱਸ ਤੁਹਾਡੀ ਐਜੂਕੇਸ਼ਨ ਜਿਹੜੀ ਹੈ ਇੰਗਲਿਸ਼ ਦੀ, ਉਹ ਬੇਸਿਕ ਐਜੂਕੇਸ਼ਨ ਲੈਣ ਦੀ ਲੋੜ ਹੈਗੀ ਆ। ਜਿਹੜੀਆਂ ਇੱਧਰ ਕਈ ਅਮਰੀਕਨ ਐਪਸ ਹੈਗੀਆਂ ਆ ਜਿਹੜੀਆਂ ਕਿ ਤੁਹਾਨੂੰ ਪ੍ਰੋਪਰਲੀ ਇੱਕ ਲੈਂਗੁਏਜ ਸਿਖਾਉਂਦੀਆਂ ਆ, ਪ੍ਰੋਪਰਲੀ ਇੱਕ ਲੈਂਗੁਏਜ ਉੱਤੇ ਕੰਮ ਕਰਨ ਨੂੰ ਉਹ ਪ੍ਰੇਰਦੀਆਂ। ਉੱਦਾਂ ਦੀ ਚੀਜ਼ ਨੂੰ ਤੁਸੀਂ ਯੂਜ਼ ਕਰਨਾ ਸ਼ੁਰੂ ਕਰੋ। ਜਿਹੜੀਆਂ ਉੱਥੋਂ ਬਹੁਤ ਸਰਵਿਸਿਜ਼ ਇਸ ਵੇਲੇ ਤੁਸੀਂ ਯਕੀਨ ਮੰਨਿਓ, ਮਤਲਬ ਕੋਈ ਵੀ ਹਿੱਸਾ ਨਹੀਂ ਛੱਡਦੇ। ਪਿਛਲੇ 1 ਵੀਕ ਦੇ ਵਿੱਚ, 2 ਵੀਕਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਰਾਜਕਰਨ, ਕਿੰਨੇ ਜਿਹੜੇ ਆਪਣੇ ਹੈਗੇ ਆ ਗੁਜਰਾਤੀ ਹੈਗੇ ਆ, ਉਹ ਫੜੇ ਗਏ ਈਸਟ ਕੋਸਟ ਦੇ ਉੱਤੇ ਫਰਾਡ ਕਰਦੇ। ਕਿੰਨੇ ਬੰਦੇ ਜਿਹੜੇ ਇਸ ਵੇਲੇ ਉੱਥੋਂ ਇੰਡੀਆ ਤੋਂ, ਇਹ ਪਤਾ ਨਹੀਂ ਕੀ ਯਾਰ ਮਤਲਬ ਕੀ ਚੱਲ ਪਿਆ। ਅਸੀਂ ਆਪਾਂ ਪਿਛਲੇ 4-5 ਸਾਲਾਂ ਤੋਂ ਇਹ ਕਹਿ ਰਹੇ ਹਾਂ ਵੀ ਭਾਈ ਆਪਣੀ ਇਨਫੋਰਮੇਸ਼ਨ ਨਾ ਉੱਥੇ ਦਿਓ, ਨਾ ਦਿਓ, ਕਿਉਂਕਿ ਅਨਰਿਲਾਇਬਲ ਸੋਰਸਿਸ ਨੂੰ ਇਨਫੋਰਮੇਸ਼ਨ ਦੇਣੀ, ਆਪਣੀ ਸਾਰੀ ਇਨਫੋਰਮੇਸ਼ਨ ਲੀਕ ਕਰਨੀ, ਉਹਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਫਰਾਡ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਆ। ਆਇਡੈਂਟੀਟੀ ਥੈਫਟ ਤਾਂ ਹੋਣਾ ਹੀ ਹੋਣਾ ਨਾ। ਹਾਂਜੀ। ਸੋ ਇਹ ਚੀਜ਼ਾਂ ਦਾ ਭਾਈ ਧਿਆਨ ਜਿਹੜਾ ਉਹ ਰੱਖਿਆ ਕਰੋ ਕਿ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ ਆ। ਹਾਂ, ਤੁਸੀਂ ਸ਼ੁਰੂਆਤ ਕਰ ਲਓ ਉਸ ਚੀਜ਼ ਤੋਂ। ਇਹ ਨਾ ਕਰੋ ਵੀ ਜਿੱਦਾਂ ਤੁਸੀਂ ਰਮਨ ਜੀ ਦੱਸ ਰਹੇ ਵੀ ਚਲੋ ਸ਼ੁਰੂਆਤ 'ਚ ਜਿਹਨੂੰ ਬਿਲਕੁਲ ਨਹੀਂ ਆਉਂਦੀ, ਥੋੜਾ ਰੱਟਾ ਵੀ ਮਾਰ ਲਿਆ, ਸ਼ੁਰੂਆਤ ਕਰ ਲਈ, ਪਰ ਇਹ ਨਾ ਕਰਿਓ ਵੀ ਬਸ ਸਿੱਖਣੀ ਨਹੀਂ ਹੁਣ। ਵੀ ਮਾੜੀ ਮਾੜੀ ਜਿਹੜੀ ਉਹ ਟਰਾਈ ਕਰਿਆ ਕਰੋ। ਰੋਜ਼ ਦਾ ਅੱਧਾ ਘੰਟਾ ਲਾਓ ਉਹਦੇ ਤੇ, 1 ਘੰਟਾ ਲਾਓ। ਤੁਹਾਡੇ ਕੋਲ ਟਾਈਮ ਹੁੰਦਾ, ਸਾਰੇ ਕੋਲ ਹੀ ਟਾਈਮ ਹੁੰਦਾ ਆ। ਐਸੀ ਨਹੀਂ ਆਪਾਂ ਗੱਲ, ਟਾਈਮ ਤਾਂ ਆਪਣੇ ਕੰਮ ਦੇ ਆਪਾਂ ਕੱਢਦੇ ਹੀ ਆ। ਸੋ ਇਹ ਜ਼ਰੂਰਤ ਹੈ ਇਸ ਟਾਈਮ ਸਾਰਿਆਂ ਦੀ। ਸੋ ਤੇ ਥੋੜਾ ਵਕਤ ਜਿਹੜਾ ਉਹ ਤੁਸੀਂ ਜ਼ਰੂਰ ਲਾਇਆ ਕਰੋ, ਤਾਂ ਜੋ ਤੁਹਾਡੇ ਲਈ ਜਿਹੜਾ ਉਹ ਬੈਟਰ ਜਿਹੜਾ ਉਹ ਹੋਵੇ। ਸੋ ਜ਼ਰੂਰ ਜਿਹੜਾ ਉਹ ਧਿਆਨ ਜਿਹੜਾ ਉਹ ਰੱਖੋ। ਆਪਣੇ ਨਾਲ ਕੁਝ ਕਾਲਰਸ ਜਿਹੜੇ ਜੁੜ ਰਹੇ ਆ, ਸੋ ਤੇ ਕਾਲ ਤੁਸੀਂ ਵੀ ਕਰ ਸਕਦੇ ਹੋ। ਨੰਬਰ ਹੈ 408 272 5200।